अस्सलाम वालेकुम जी। वालेकुम सलाम सर जी, की हाल है जी? ठीक हो जी? किथे है मुंशी? किथे अपना मुंशी साहब नहीं आए, गल सुने अम्मी जी। हाँ जी बेटे। मालिक आए जी। अच्छा जी। की हिसाब किताब आ? सर जी कर रहे हैं जी काम जी। ਸਾਹਿਬ ਸਵੇਰ ਦੀ ਜਿਹੜੀ ਲੇਬਰ ਲੱਗੀ ਆ 2 ਵਜੇ ਦਾ ਕੰਮ ਮੁਕਾ ਕੇ ਚਲੀ ਗਈ ਆ। ਅੱਛਾ ਕੈਨੇਡਾ ਵਾਲੇ ਆ, ਇਹਨਾਂ ਦਾ ਭਰਾ ਵੱਡਾ ਗਿਆ ਹੋਇਆ ਬਾਹਰ ਤੇ ਹਲੇ ਤੱਕ ਕੰਮ ਨਹੀਂ ਮੁੱਕਿਆ ਹੈਗਾ ਤੇ ਨਖਰੇ ਇਹਨਾਂ ਦੇ ਸਾਹ ਨਹੀਂ ਲੈਂਦੇ ਹੈਗੇ। ਮਾਈ ਕਿਉਂ ਨਹੀਂ ਕੰਮ ਕਰਦੇ ਤੁਸੀਂ? सर जी लगे हुए हैं जी। माँ जी ਨੂੰ ਕਹੋ ਤੇ ਕਹਿ ਦਿੰਦੇ ਆ ਜੀ ਮੇਰੀ ਮਾਂ ਨਬੀਨਾ ਵਾ ਤੇ ਮਿਹਰਬਾਨੀ ਆ ਤੁਹਾਡੀ ਚੱਲਣ ਦਿਓ। ਕਿੰਨਾ ਦਾ ਅਹਿਸਾਸ ਕਰੀਏ ਦੱਸੋ। ਕੰਮ ਤੇ ਕਰਨਾ ਪੈਣਾ, ਕੰਮ का सर जी सुबह 7 बजे ਦੇ ਆਏ ਆ ਜੀ। सुबह 7 ਵਜੇ ਦੇ ਲੱਗੇ ਆ ਜੀ। ਸਿਰਫ ਅੱਧਾ ਘੰਟਾ ਰੈਸਟ ਕੀਤੀ, ਉਹ ਵੀ ਮੁਨਸ਼ੀ ਸਾਹਿਬ ਤੋਂ ਇਜਾਜ਼ਤ ਲਈ ਜੀ। ਮਾਂ ਜੀ ਦਾ ਨਾ ਥੋੜੀ ਤਬੀਅਤ ਖਰਾਬ ਹੋ ਗਈ ਸੀਗੀ ਤਾਂ ਦਵਾਈ ਲਿਆਣੀ ਸੀ। ਤੁਹਾਡੇ ਨਾਲ ਹੀ ਲੇਬਰ ਲੱਗੀ ਆ, ਉਹ ਮੁਕਾ ਕੇ ਕੰਮ ਘਰਾਂ ਨੂੰ ਚਲੀ ਗਈ, ਤੁਸੀਂ ਦੋਨੇ ਹੀ ਲੱਗੇ ਆ। ਸਰ ਜੀ ਅਸੀਂ ਮੁਕਾ ਕੇ ਜਾਵਾਂਗੇ ਜੀ, ਬੇਸ਼ੱਕ ਸਾਨੂੰ 8 ਰਾਤ ਦੇ ਵੱਜ ਜਾਣ, ਅਸੀਂ ਮੁਕਾ ਕੇ ਜਾਵਾਂਗੇ ਜੀ। ਅਸੀਂ ਡੇਲੀ ਮੁਨਸ਼ੀ ਸਾਹਿਬ ਕੰਮ ਮੁਕਾ ਕੇ ਜਾਂਦੇ। ਦੱਸੋ ਜੀ ਮੁਨਸ਼ੀ ਸਾਹਿਬ ਮਕਾਨਗੇ ਤੇ ਪੈਸੇ ਦੇਣੇ ਇਹਨਾਂ, ਨਹੀਂ ਤਾਂ ਇਹਨਾਂ ਨੂੰ ਕੰਮ ਤੋਂ ਕੱਢ ਦਿਓ। ਇਦਾਂ ਦੇ ਬੰਦੇ ਸਾਨੂੰ ਨਹੀਂ ਚਾਹੀਦੇ ਕੰਮ ਤੇ। ਅੰਮੀ ਜੀ ਤੁਸੀਂ ਘਰ ਬੈਠੋ, ਤੁਹਾਡੀ ਉਮਰ ਬਹੁਤ ਹੋ ਗਈ नहीं ਆ। पुत, मैं अपने बच्चों नु रास्ता अच्छा दसना है। ਅੰਮੀ ਜੀ ਮੈਨੂੰ नहीं अच्छा। मैं आप मेहनत बेशक अखां ते नबीनी अपने बच्चों नु नाल लेके जेड़ा कहना नु गया है बच्चा, ਉਹਨੂੰ ਵੀ ਸਮਝ ਲੱਗੇ ਕਿ ਮੇਰੇ ਭਰਾ ਪਿੱਛੇ ਅੰਮੀ ਜੀ ਪਤਾ ਕੀ ਚੀਜ਼ ਆ, ਦੇਖੋ ਤੁਹਾਡੀ ਉਮਰ ਕੀ ਆ, ਤੁਹਾਨੂੰ ਕੁਝ ਹੋ ਗਿਆ ਬਿਮਾਰ ਹੋ ਜਾਓਗੇ। ਮੈਨੂੰ ਨਹੀਂ ਅੱਛਾ ਲੱਗਦਾ ਜਦੋਂ ਆ ਕੇ ਤੁਹਾਨੂੰ ਬੋਲ ਕੇ ਜਾਂਦੇ ਆ, ਬੇਇੱਜ਼ਤੀ ਕਰਕੇ ਜਾਂਦੇ ਆ। ਫਿਰ ਕੀ ਹੋਇਆ? ਕੀ ਬੋਲਦੇ ਆ ਉਹ? ਸਾਡੇ ਬੱਟੇ ਮਾਰਦੇ ਆ, ਫਿਰ ਕੀ ਹੋਇਆ? ਅੰਮੀ ਜੀ ਨਹੀਂ ਨਾ, ਬਦਤਮੀਜ਼ੀ ਕਰਕੇ ਜਾਂਦੇ। ਤੁਸੀਂ ਸਿਆਣੇ ਬਿਆਣੇ ਹੋ। ਨਹੀਂ ਪਤਾ, ਮਿਹਨਤ ਜਿਹੜੇ ਕਰੀਦੀ ਆ ਤੇ ਇਦਾਂ ਹੀ ਹੁੰਦੀ। ਹੈਲੋ ਸਦਰ ਬੜਾ ਖੁਸ਼ ਕਰ ਭਾਈ ਯਾਰਾ ਕੀ ਡਰਾਮਾ ਸ਼ੁਰੂ ਕੀਤਾ ਤੁਸੀਂ? ਕੀ ਹੋਇਆ? ਕਮ ਸ ਕਮ ਤੁਹਾਨੂੰ ਆਪਣਾ ਤਾਂ ਨਹੀਂ ਤੇ ਮੇਰੀ ਤੇ ਇੱਜ਼ਤ ਦਾ ਖਿਆਲ ਕਰੋ ਨਾ। ਕਿਹੜੀ ਤੇਰੀ ਇੱਜ਼ਤ? ਕੀ ਇੱਜ਼ਤ? ਸਾਰੇ ਲੋਕੀ ਗੱਲਾਂ ਕਰਦੇ ਵੱਡਾ ਭਰਾ ਕੈਨੇਡਾ ਹੁੰਦਾ, ਤੁਸੀਂ ਚੰਗਾ ਤਮਾਸ਼ਾ ਪੜਿਆ ਮਾਂ ਪੁੱਤਾਂ ਨੇ। ਮਾਂ ਤੈਨੂੰ ਵੀ ਨਹੀਂ ਕੋਈ ਅਹਿਸਾਸ ਆਪਣੇ ਆਪ? ਤੁਹਾਨੂੰ ਆਪਣੇ ਆਪ ਸ਼ਰਮ ਨਹੀਂ ਆਉਂਦੀ? ਸ਼ਰਮ ਕਾਦੀ ਆਉਂਦੀ? ਲੋਕੀ ਮੇਰੀ ਬੇਇੱਜ਼ਤ ਕਰਦੇ। ਤੈਨੂੰ ਤਮੀਜ਼ ਨਹੀਂ? ਤਮੀਜ਼ ਵਾਲੀ ਕਿਹੜੀ ਗੱਲ ਹੈ ਯਾਰ? ਤੁਸੀਂ ਘਰ ਰਹੋ, ਵੱਡਾ ਭਰਾ ਕੈਨੇਡਾ ਲੋਕਾਂ ਦੇ ਦੁਬਈ ਗਏ, ਵਿਚਾਰੀ ਦੀ ਆ ਕੇ ਬੇਇੱਜ਼ਤੀ ਕਰਕੇ ਗਏ ਮਾਲਕ ਨੇ। ਤੈਨੂੰ ਤਮੀਜ਼ ਨਹੀਂ ਹੈਗੀ ਬੋਲਣ ਦੀ? ਕਮਾਲ ਵਾਲੀ ਗੱਲ ਹੈ। ਤੁਸੀਂ ਘਰ ਬਹਿ ਜਾਓ, ਨਾ ਕਰੋ ਕੰਮ। ਕਿਉਂ ਬਹਿ ਜਾਓ? ਕਮਾਲ ਹੈ ਯਾਰ ਤੁਹਾਡੇ ਵਾਲੀ। ਨੇ ਠੇਕਾ ਲਿਆ ਆ। ਠੇਕਾ ਲਿਆ, ਲੋਕਾਂ ਦੇ ਦੁਬਈ ਗਏ ਆ, ਸਊਦੀਆ ਗਏ ਆ, ਯਾਸ਼ੀਆਂ ਕਰਦੇ ਸਮਝ ਆਈ ਨਾ। ਲੇਕਿਨ ਉਹਨਾਂ ਦੇ ਭਰਾ ਇਦਾਂ ਦੇ ਨਹੀਂ ਹੈਗੇ। ਜਾਓ ਯਾਰ, ਤੁਹਾਡੇ ਜ਼ਿਹਨ ਚ ਗੁਰਬਤ ਨਹੀਂ ਜਾਣੀ, ਤੁਸੀਂ ਇੱਥੇ ਰਹਿਣਾ ਸਾਰੀ ਉਮਰ। ਗੱਲ ਸੁਣੋ, ਕਮ ਸੇ ਕਮ ਕੋਈ ਘਰ ਬਹਿ ਜਾਓ ਸਕੂਨ ਨਾਲ, ਕੋਈ ਚੱਜ ਦਾ ਕੰਮ ਹੀ ਕਰ ਲਓ। ਤੁਹਾਡੇ ਕੋਲ ਜਿਹੜਾ ਚੱਜ ਦਾ ਕੰਮ ਨਹੀਂ ਹੈਗਾ, ਹੋਰ ਕੀ ਹੈ ਇਹ? ਛੱਡ ਦਿਓ ਯਾਰ, ਕੋਈ ਯਾਰ ਮਿਹਨਤ ਕਰ ਰਹੇ ਆ। ਮੇਰੀ ਗੱਲ ਸੁਣੋ, ਅਸੀਂ ਮਿਹਨਤ ਕਰਾਂਗੇ, ਉਹ ਉੱਥੇ ਦਰਖਤਾਂ ਦੇ ਪੈਸੇ ਤੋੜਨ ਭਾਈ ਮੇਰੀ ਕਰਦੇ ਬੇਇੱਜ਼ਤੀ, ਸਮਝ ਆਈ ਨਾ? ਉਹ ਤੇਰੀ ਇੱਜ਼ਤ ਬੜੀ ਆ, ਤੂੰ ਵੇਲਾ ਫਿਰ ਲਿਆ। ਚੱਲ ਉੱਠ, ਮੈਂ ਤੂੰ ਨਹੀਂ ਕਰਨਾ, ਚੱਲ ਘਰ ਨੂੰ ਚੱਲ। ਤੁਸੀਂ ਇੱਥੇ ਸਕੂਨ ਨਾਲ ਬੈਠੋ। ਚੰਗਾ ਯਾਰ, ਤੂੰ ਸ਼ਰੀਫ ਬੰਦਾ, ਨਾਲ ਮਾਂ ਨੂੰ ਹੀ ਲਾਇਆ ਤੇ ਤੂੰ ਆਪ ਹੀ ਲੱਗਾ। ਬਾਹਰ ਨਿਕਲਦੀ ਉੱਥੇ ਕੱਲੀ ਬੈਠੀ ਰਹਿੰਦੀ ਹੈ ਵਿਚਾਰੀ, ਬਿਮਾਰ ਹੋ ਜਾਂਦੀ, ਇੱਥੇ ਲਿਆ ਕੇ ਅਗਰ ਬੈਠ ਜਾਂਦੀ ਹੈ ਤੇ ਇਹਦੇ ਚ ਤੈਨੂੰ ਕੀ ਇਤਰਾਜ਼ ਆ ਬਈ? ਇਤਰਾਜ਼ ਆ, ਲੋਕੀ ਬੇਇੱਜ਼ਤੀ ਕਰਦੇ ਯਾਰ। ਕਮ ਸੇ ਕਮ ਖਿਆਲ ਕਰ। ਤੈਨੂੰ ਖਿਆਲ ਹੋਵੇ, ਤੂੰ ਮੇਰੇ ਨਾਲ ਕੰਮ ਕਰਵਾਉਣ ਡਿਆ ਹੋਵੇਂ। ਕੰਮ ਕਰਵਾਓ ਤੁਹਾਡੇ ਨਾਲ, ਇੱਥੇ ਕੋਈ ਚੱਜ ਦਾ ਕੰਮ ਤੁਸੀਂ ਕਰਨਾ ਨਹੀਂ। ਬੈਠਾ ਉੱਥੇ ਐਨਕਾਂ ਲਾ ਕੇ ਆਈਫੋਨ ਲਿਆ ਦੋ ਜੀ ਭਾਈ ਹੁਣਾਂ ਨੂੰ। ਹਾਂ ਤੇ ਵੱਡਾ ਭਰਾ ਗਿਆ ਬਾਹਰ, ਹੁਣ ਯਸ਼ੀ ਨਾ ਕਰੀਏ। ਤੇਰੀ ਸ਼ਕਲ ਹੈਗੀ ਆਈਫੋਨ ਵਾਲੀ। ਕੋਈ ਕੰਮ ਕਰੋ, ਕੋਈ ਧੰਦਾ ਕਰੋ। ਕੱਲ ਨੂੰ ਤੁਹਾਡੀ ਸ਼ਾਦੀ ਵੀ ਕਰਨੀ ਆ, ਬੱਚੇ ਵੀ ਹੋਣੇ ਆ। ਕਰਨੀ ਸ਼ਾਦੀ, ਇਹ ਚੰਨ ਚਾੜਨੇ, ਤੁਸੀਂ ਏਦਾਂ ਹੀ ਜ਼ਲੀਲ ਤੂੰ ਕਰਾਉਣਾ। ਕਰੇਗਾ ਕੀ? ਕੱਲ ਨੂੰ ਭਰਾ ਵੱਡਾ ਸਾਈਡ ਤੇ ਹੋ ਜਾਂਦਾ ਆ, ਨਹੀਂ ਤੁਹਾਨੂੰ ਕੋਈ ਦਿੰਦਾ, ਫਿਰ ਕੀ ਕਰੋਗੇ? ਸਮਝ ਲਓ, ਇਹੀ ਸਮਝ ਲਓ, ਜੇ ਅਗਰ ਤੁਹਾਡੀ ਇੱਜ਼ਤ ਕਰਦਾ ਕਰ ਲਾਂਗੇ ਜਦੋਂ ਟਾਈਮ ਆਏਗਾ। ਲੋਕਾਂ ਦੇ ਭਰਾ ਦੇਖੋ ਜਾ ਕੇ ਆਪਣੇ ਕਾਰੋਬਾਰ ਕਰਦੇ ਆ, ਭਰਾਵਾਂ ਨੂੰ ਪੁੱਛਦੇ ਨਹੀਂ ਹੈਗੇ। ਉਹ ਦਿਹਾੜੀਆਂ ਕਰਦੇ, ਮਿਹਨਤਾਂ ਕਰਦੇ ਆ। ਉਹ ਤੇ ਤੁਸੀਂ ਆਪਣੀ ਮਾਂ ਦੇ ਕਹਿਣੇ ਪਰ ਵੀ ਅਸਰ ਨਹੀਂ ਕਰਦੇ। ਤੁਹਾਡੀ ਮਾਰੀ ਮੈਂ ਆਈ ਆ ਕਿ ਗੱਲ ਸੁਣੋ, ਛੋਟਾ ਭਰਾ ਗਿਆ ਆ ਤੁਹਾਡਾ। ਮਾਂ ਜੀ ਗੱਲ ਸੁਣੋ, ਇਹਨੂੰ ਸਮਝਾਓ। ਇਹਨੇ ਜਾ ਕੇ ਕੋਈ ਨਾ ਕੋਈ ਨਵਾਂ ਚੰਦ ਚਾੜ ਲੈਣਾ। ਇਹਦੀ ਮਹਿਫਲ ਨਹੀਂ ਠੀਕ ਹੈਗੀ। ਇਹ ਐਸੇ ਮੁੰਡਿਆਂ ਨਾਲ ਬੈਠਦਾ ਜਿਨ੍ਹਾਂ ਦੀ ਸੋਬਤ ਅੱਛੀ ਨਹੀਂ ਹੈਗੀ। ਇਹ ਆਪਣੇ ਆਪ ਨੂੰ ਚੌਧਰੀ ਸਮਝਦਾ ਹੈ। ਉਹ ਗਿੱਲਾਂ ਕੋਲ ਜਾ ਕੇ ਬੈਠਦਾ, ਗਿੱਲਾਂ ਦੇ ਮੁੰਡਿਆਂ ਕੋਲ। ਗਿੱਲ ਸਾਹਿਬ ਵੀ ਇਤਰਾਜ਼ ਕਰਨ ਡਿਆ ਸੀ, ਕਹਿੰਦੇ ਕੋਈ ਸ਼ਰਮ ਕਰੋ, ਮਾਂ ਤੁਹਾਡੀ ਉੱਥੇ ਰੁਲਣ ਡਈ ਆ, ਮਿਹਨਤਾਂ ਕਰਦੀ ਆ ਤੇ ਭਰਾ ਤੁਹਾਡਾ ਬਾਹਰ ਗਿਆ। ਤੁਸੀਂ ਹੁਣ ਇੱਟਾਂ ਪੱਥਣੀਆਂ ਸ਼ੁਰੂ ਕਰ ਲਓ। ਬੜਾ ਕੰਮ ਕੀਤਾ ਤੁਸੀਂ ਆਪਣੇ ਆਪ। ਗਿੱਲਾਂ ਦੇ 3 ਮਰਬੇ ਜ਼ਮੀਨ ਆ, ਖੁਦ ਟਰੈਕਟਰ ਚਲਾਉਂਦੇ, ਕਦੀ ਸੋਚਿਆ? ਉਹ ਮਜ਼ਦੂਰਾਂ ਤੋਂ ਕੰਮ ਨਹੀਂ ਲੈਂਦੇ ਹੈਗੇ। ਤੁਸੀਂ ਆ ਗਏ ਟੋਰ ਟੱਪਾ ਕੱਢ ਲਿਆ, ਐਨਕਾਂ ਲਾ ਲਈਆਂ, ਆਈਫੋਨ ਲੈ ਲਿਆ, ਟਿਕਟੋਕਾਂ ਬਣਾ ਲਈਆਂ। ਮੇਰੀ ਗੱਲ ਸੁਣ ਲਓ, ਕਹਿੰਦੇ ਜੀ ਭਰਾ ਕੈਨੇਡਾ ਗਿਆ ਹੋਇਆ। ਕੱਲ ਤੋਂ ਤੁਸੀਂ ਦੁਬਾਰਾ ਜੇ ਇਹ ਕੰਮ ਕਰਨਾ ਤੇ ਮੈਂ ਕੋਈ ਨਹੀਂ ਰਹਿਣਾ ਘਰ, ਸਮਝ ਆਈ ਨਾ? ਮਾਂ ਦੀ ਗੱਲ ਸੁਣ ਲੈ ਗੌਰ ਨਾਲ। ਮਾਂ ਦੀ ਗੱਲ ਸੁਣੋ, ਇਹਨੂੰ ਸਮਝਾ ਲਓ। ਬਾਅਦ ਦੇ ਵਿੱਚ ਤੁਸੀਂ ਨਹੀਂ ਕਹਿਣਾ ਹੈਗਾ ਕਿ ਇਹਨਾਂ ਜ਼ਿਆਦਤੀ ਹੋਈ ਆ, ਇਹਨੂੰ ਮੈਂ ਮੁੜ ਕੇ ਨਹੀਂ ਛਡਾਣਾ, ਇਹਨਾਂ ਜੋ ਵੀ ਕੁਝ ਹੋ ਚੁੱਕਿਆ। ਯਾਰ ਨਾ ਆਇਓ ਤੁਸੀਂ ਮੇਰੇ ਮਗਰ, ਬੜੀ ਇੱਜ਼ਤ ਬਣਾਉਣ ਦਾ ਮੇਰੀ ਦੀ ਗੱਲ ਸੁਣ। ਮੈਂ ਤੁਹਾਨੂੰ ਬਲ ਤਰੀਕਾ ਸਿਖਾਉਂਦੀ ਆ ਕਿ ਪੁੱਤ ਇਸ ਤਰੀਕੇ ਨਾਲ ਮਿਹਨਤ ਕਰੀਦੀ ਆ। ਤੁਹਾਡਾ ਛੋਟਾ ਭਰਾ ਪੁੱਤ ਗਿਆ, ਮੈਂ ਸਦਕੇ ਜਾਵਾਂ, ਦੇਖੋ ਮਿਹਨਤ ਕਰਦਾ, ਤੁਸੀਂ ਪਿੱਛੇ ਖਾਂਦੇ ਆ। ਉਹ ਵੀ ਆਉਣੇ ਦਾ ਕੋਈ ਨਾ, ਉਹਦਾ ਵੀ ਸਬੱਬ ਬਣੇ। ਜੇ ਤੂੰ ਮੇਰੇ ਨਾਲ ਕੰਮ ਕਰੇਗਾ ਨਾ,
ਅਸੀਂ ਮਾਂ ਜੀ ਨੂੰ ਇੱਥੇ ਲਿਆ ਕੇ ਬਿਠਾਵਾਂਗੇ, ਫੇਰਾਂ ਤੋਰਾਂਗੇ, ਇਹਨੂੰ ਕੰਮ ਨਹੀਂ ਕਰਨ ਦਵਾਂਗੇ। ਚੱਲ ਠੀਕ ਆ। 4 ਪੈਸੇ ਜਿਹੜੇ ਆਂਦੇ ਆ ਨਾ, ਗੱਲ ਸੁਣ, ਹਾਂਜੀ ਉਹ ਕਹਿੰਦੀ ਜਿਹੜੇ 4 ਪੈਸੇ ਆਂਦੇ ਆ ਚਲੋ ਘਰ ਦਾ ਖਰਚ ਚੱਲੇਗਾ, ਜਿਹੜੇ ਉਧਰੋਂ ਪੈਸੇ ਜਮਾ ਕਰਦਾ ਉਹਦੀ ਆਪਣੀ ਕੋਈ ਜ਼ਮੀਨ ਖਰੀਦਾਂਗੇ, ਕੋਈ ਆਪਣਾ ਬਿਜ਼ਨਸ ਕਰਾਂਗੇ, ਆਪਣੇ ਭਰਾ ਨੂੰ ਵਾਪਸ ਬੁਲਾਈਏ, ਭਾਈ ਕੱਲ ਉਹਦਾ ਤੋਂ ਵਿਆਹ ਮੈਂ ਦਾ ਸੋਚੀਏ ਯਾਰ। 7 ਸਾਲ ਹੋ ਗਏ ਆ। ਉਹ ਕਰ ਲੋ, ਠੀਕ ਆ, ਤੁਸੀਂ ਸਹੀ ਕਹਿੰਦੇ ਜੋ ਕੱਲ ਤੋਂ ਮਾਂ ਜੀ ਤੁਸੀਂ ਨਹੀਂ ਆਉਣਾ, ਫਿਰ ਤੁਹਾਡੇ ਨਾਲ ਮੈਂ ਕੋਈ 2-4 ਘੰਟੇ ਲਵਾ ਇਹ ਦਿਆਂ। ਪੁੱਤ ਮੈਂ ਤੁਹਾਡੇ ਨਾਲ ਆਉਣਾ ਆ। ਅੰਮੀ ਜੀ ਤੁਸੀਂ ਨਾਲ ਆਓ, ਕੰਮ ਤੇ ਨਹੀਂ ਆਉਣਾ, ਤੂੰ ਵੈਸੇ ਆਇਆ ਕਰੋ ਫਿਰ। ਇਹ ਪੁੱਤ ਮੈਂ ਤੁਹਾਡੇ ਨਾਲ ਆਉਂਗੀ। ਦੇਖ ਇੱਕ ਮੁਰਗੀ ਆ ਨਾ, ਉਹ ਵੀ ਆਪਣੇ ਬੱਚਿਆਂ ਨੂੰ ਤਰੀਕਾ ਦੱਸਦੀ ਆ ਤੇ ਇਸ ਤਰੀਕੇ ਨਾਲ ਤੁਰਨਾ ਆ। ਬਿੱਲਾ ਨਾ ਆ ਜਾਵੇ, ਕਾਂ ਨਾ ਆ ਜਾਵੇ, ਮੁਰਗੀ ਵੀ ਆਪਣੇ ਨਾ ਬੱਚਿਆਂ ਨੂੰ ਪੁੱਤ ਸਿਖਾਉਂਦੀ ਆ। ਠੀਕ ਹੋ ਗਿਆ ਮਾਂ ਜੀ। ਅੰਮੀ ਜੀ ਤੁਸੀਂ ਇਸ ਉਮਰ 'ਚ ਕੰਮ ਕਰਦੇ ਨਹੀਂ ਚੰਗੇ ਲੱਗਦੇ। ਉਹ ਪੁੱਤ ਮੈਂ ਅੱਜ ਤੋਂ ਬਾਅਦ ਇਹ ਮੇਰੇ ਨਾਲ ਆਏਗਾ, ਇਸ ਤੋਂ ਬਾਅਦ ਕੋਈ ਚੰਗਾ ਕੰਮ ਮਿਲ ਗਿਆ ਨਾ ਤੇ ਅਸੀਂ ਉਹ ਕਰ ਲਾਂਗੇ। ਫਿਲਹਾਲ ਇਹ ਮਜ਼ਦੂਰੀ ਕਰਾਂਗੇ ਅਸੀਂ ਭੱਠੇ ਤੇ। ਠੀਕ ਆ ਅੰਮੀ ਜੀ? ਬੇਟੇ ਮੈਂ ਤੁਹਾਡੇ ਨਾਲ ਰਹਿਣਾ। ਮੈਂ ਅੰਮੀ ਜੀ ਤੁਸੀਂ ਨਾਲ ਆਓ, ਲੇਕਿਨ ਤੁਸੀਂ ਆ ਕੇ ਬੈਠਣਾ ਹੈ, ਬੈਠਣਾ ਸਕੂਨ ਨਾਲ, ਤੁਸੀਂ ਆ ਕੰਮ ਨਹੀਂ ਕਰਨਾ। ਅਗਰ ਨਹੀਂ ਅਸੀਂ ਕੰਮ ਕਰਦੇ ਤੁਸੀਂ ਇਹਦੇ ਚਪੇੜਾ ਮਾਰੋ। ਸ਼ਾਬਾਸ਼ ਸ਼ਾਬਾਸ਼। ਮੇਰੇ ਆਪਣਾ ਭਰਾ ਆ ਛੋਟਾ, ਉਹਨੂੰ ਵਾਪਸ ਬੁਲਾਈਏ, ਉਹਦਾ ਵਿਆਹ ਕਰਾਈਏ। 7 ਸਾਲ ਹੋ ਗਏ ਉਹਨੂੰ ਗਏ। ਠੀਕ ਆ। ਅੱਛਾ ਦੋਸਤੋ, ਸਾਨੂੰ ਐਕਟਿੰਗ ਤਾਂ ਕੋਈ ਨਹੀਂ ਕਰਨੀ ਆਂਦੀ, ਲੇਕਿਨ ਸਾਡਾ ਮਕਸਦ ਇਹ ਸੀਗਾ ਕਿ ਇੱਕ ਭਰਾ ਬਾਹਰ ਗਿਆ ਹੁੰਦਾ, ਜਾ ਕੇ ਮਿਹਨਤ ਮਜ਼ਦੂਰੀ ਕਰਦਾ, ਉੱਥੇ ਕੋਈ ਦਰਖਤਾਂ ਨਾਲੋਂ ਤੇ ਪੈਸੇ ਤੋੜਦੇ ਨਹੀਂ ਹੈਗੇ। ਬਿਲਕੁਲ। ਇੱਕ ਦੇ ਉੱਤੇ ਪੁੱਤ ਨਾ ਬੈਠ ਕੇ ਖਾਇਆ ਕਰੋ, ਤੇ ਇੱਕ ਕਮਾਉਂਦਾ ਸੀ ਸਾਰੇ ਜਣੇ ਬੈਠ ਕੇ ਖਾਈਏ, ਤੇ ਪੁੱਤ ਅੱਲਾ ਵੀ ਰਾਜੀ ਹੋਊਗਾ, ਤੁਹਾਡੀ ਬਰਕਤ ਵੀ ਪਊਗੀ, ਤੁਸੀਂ ਅਮੀਰ ਬਣ ਜਾਓਗੇ। ਪੁੱਤ ਸਾਰਿਆਂ ਨੂੰ ਮੇਰਾ ਇਹ ਮੈਸੇਜ ਲਿਖ ਦਵੋ। ਤੇ ਸਾਡਾ ਇਹ ਇੱਕ ਪੋਜ਼ਿਟਿਵ ਮੈਸੇਜ ਸੀਗਾ। ਐਕਟਿੰਗ ਕੋ ਕਰਨੀ ਨਹੀਂ ਆਂਦੀ, ਬਾਕੀ ਕੋਈ ਮਿਸਟੇਕ ਹੋ ਗਈ ਆ ਤੇ ਮਾਜ਼ਰਤ। ਦੁਆਵਾਂ ਜੀ ਯਾਦ ਰੱਖਿਓ, ਔਰ ਸਾਡਾ ਚੈਨਲ ਆਰਜੂ ਉਮਰ ਗੁੱਜਰ YouTube ਤੇ ਸਬਸਕ੍ਰਾਈਬ ਕਰ ਦਿਓ। ਥੈਂਕ